ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਹੁਤ ਵਾਰ ਭਵਿੱਖ ਦੇ ਖਾਲਿਸਤਾਨ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਕਿਆਸਰਾਈਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ। ਇਸ ਸੰਬੰਧੀ ਆਪਣਿਆਂ ਵੱਲੋਂ ਅਤੇ ਵਿਰੋਧੀਆਂ ਵੱਲੋਂ ਦਾਅਵੇ, ਸ਼ੰਕੇ ਅਤੇ ਜਿਹੜੇ ਇਤਰਾਜ਼ ਵੀ ਜ਼ਾਹਿਰ ਕੀਤੇ ਜਾਂਦੇ ਨੇ। ਸੋ ਅਸੀਂ ਇਸ ਬਾਰੇ ਖੁੱਲ੍ਹ ਕੇ ਅੱਜ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਲਗਭਗ 32-33 ਸਾਲ ਪਹਿਲਾਂ ਜੋ ਸਾਡੀ ਸੋਚ ਦੀ ਲਾਈਨ ਰਹੀ ਗਵਾਂਢੀ ਮੁਲਕ ਪਾਕਿਸਤਾਨ ਲਈ ਔਰ ਮੁਸਲਮਾਨ ਕੌਮ ਦੇ ਲਈ ਵੀ, ਜਾਂ ਉਸ ਹਵਾਲੇ ਨਾਲ ਕਸ਼ਮੀਰੀਆਂ ਦੇ ਹਵਾਲੇ ਨਾਲ ਵੀ, ਅੱਛਾ, ਉਹ ਬੜੀ ਸਪਸ਼ਟ ਤੇ ਕੰਸਿਸਟੈਂਟ ਹੈ। ਔਰ TV 84 ਤੇ ਪਿਛਲੇ 10 ਸਾਲ ਤੋਂ ਅਸੀਂ ਉਸ ਲਾਈਨ ਦੀ ਐਡਵੋਕੇਸੀ ਕੀਤੀ ਔਰ ਅੱਜ ਅਸੀਂ ਇਹ ਗੁਰੂ ਦੇ ਮਾਣ ਨਾਲ, ਦਾਅਵੇ ਨਾਲ ਕਹਿ ਸਕਦੇ ਹਾਂ ਕਿ ਦੋਵੇਂ ਪਾਸੇ ਵਾਘਾ ਔਰ ਹੁਸੈਨੀਵਾਲਾ ਬਾਰਡਰ ਦੇ ਹੀ ਦੋਵਾਂ ਪੰਜਾਬਾਂ ਦੀ ਜਾਂ ਦੋਵੇਂ ਖਾਲਸਾ ਕੌਮ ਔਰ ਪਾਕਿਸਤਾਨ ਦੇ ਸ਼ਹਿਰੀਆਂ ਦੀ ਸਾਂਝ ਹੀ ਜ਼ਿਆਦਾ ਨਹੀਂ ਵਧੀ ਹੈ। ਇੰਟਰਨੈਸ਼ਨਲੀ, ਗਲੋਬਲੀ ਅਸੀਂ ਜਿਹੜਾ ਦੋਨਾਂ ਨੂੰ ਨੇੜੇ ਲਿਆਉਣ ਦੇ ਵਿੱਚ ਇੱਕ ਭਾਵੇਂ ਸੀਮਤ ਜਿਹਾ ਸਾਡਾ ਰੋਲ ਹੈ, ਪਰ ਉਸ ਨੇ ਇੱਕ ਡਾਇਲੌਗ ਜ਼ਰੂਰ ਸ਼ੁਰੂ ਕੀਤਾ ਹੈ। ਨਤੀਜੇ ਦੇ ਤੌਰ ਤੇ ਅਸੀਂ ਦੇਖਿਆ ਕਿ ਵੀ ਜੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ 8 ਸਾਲ ਪਹਿਲਾਂ ਹੋਣ ਚਾਹੁੰਦਾ ਤੇ ਉਸ ਦੇ ਜ਼ਰੀਏ ਦੇ ਨਾਲ ਇਸ ਲੈਵਲ ਦੀ ਸਾਡੀ ਬੌਂਡਿੰਗ ਆਪਸ ਦੇ ਵਿੱਚ ਕਾਜ਼ ਦੀ ਵੀ ਬਣੀ, ਕੌਮਾਂ ਦੀ ਅੰਡਰਸਟੈਂਡਿੰਗ ਦੀ ਵੀ ਬਣੀ ਕਿ ਸਾਨੂੰ ਉਹ ਜਿਹੜਾ ਸਿੱਖ ਡੈਲੀਗੇਸ਼ਨ ਜਦੋਂ ਵੀ ਜਾਂਦਾ ਤੇ ਉਹ ਬਾਦਸ਼ਾਹਾਂ ਵਾਂਗ ਡੀਲ ਕਰਦੇ ਨੇ ਔਰ ਜਿਸ ਮੁਹੱਬਤ ਦਾ ਇਜ਼ਹਾਰ ਕਰਦੇ ਨੇ। ਔਰ ਇਹੀ ਕਾਰਨ ਹੈ ਕਿ ਜਦੋਂ ਕਸ਼ਮੀਰ ਸੋਲੀਡੈਰਿਟੀ ਡੇ ਦੇ ਸਮਾਗਮ 'ਚ ਐਤਵਾਰ ਸ਼ਮੂਲੀਅਤ ਕੀਤੀ, ਕੱਲ੍ਹ ਵੀ ਅਸੀਂ ਪ੍ਰਾਈਮ ਟਾਈਮ ਜਿਹੜਾ ਸੱਚੋ ਸੱਚ ਦਾ ਹੁੰਦਾ, ਹਾਲਾਂਕਿ ਸਾਡੇ ਵਿਊਅਰਸ ਮਿਸ ਕਰਦੇ ਨੇ, ਪਰ ਮੇਰੀ ਇਹ ਚਾਹਨਾ ਵੀ ਸੀ ਕਿ ਭਾਈ ਜਿਸ ਲੈਵਲ ਦੀ ਅੱਜ ਉਹ ਕ੍ਰਾਈਸਿਸ ਨੇ, ਅਸੀਂ ਇਹ ਸੁਨੇਹਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਕਿ ਸਿੱਖ ਕੌਮ ਤੁਹਾਡੇ ਨਾਲ ਖਲੋਤੀ ਹੈ। ਹੁਣ ਜਿਹੜੇ ਸ਼ੰਕੇ ਅਕਸਰ ਆਪਣਿਆਂ ਵੱਲੋਂ ਵੀ ਤੇ ਪਾਕਿਸਤਾਨ ਦੇ ਹਵਾਲੇ ਨਾਲ ਵੀ, ਜਿਹੜੇ ਉਹਨਾਂ ਦੇ ਇੱਕ ਪਾਸੇ ਤਾਂ ਚਲੋ ਜਿਹੜੇ ਮਜ਼ਹਬੀ ਕੱਟੜਤਾ ਵਾਲੇ ਲੋਕ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਜਿਹੜਾ ਦੇਖਣ ਦਾ ਅੰਦਾਜ਼ ਹੁੰਦਾ ਹੈ ਕਿਸੇ ਗੱਲ ਨੂੰ, ਉਹ ਸਾਡੇ 'ਚ ਵੀ ਨੇ। ਇੱਕ ਜਿਹੜੇ ਸਿਆਸੀ ਮਾਹਿਰੀਨ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਹੈ। ਇੱਕ ਭਾਵੁਕਤਾ ਵਸ ਜਿਹੜੇ ਸਿਰਫ ਤੇ ਸਿਰਫ ਦੁਸ਼ਮਣੀ ਦੀਆਂ ਸਾਂਝਾਂ ਨੂੰ ਹੀ ਉਹ ਨਹੀਂ ਭੁੱਲਦੇ ਹੈ ਜਾਂ ਉਹਦੇ ਤੇ ਹੀ ਕੋਈ ਇੰਟਰਪ੍ਰੇਟ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ 47 ਦਾ ਦੌਰ ਵੀ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਇੱਕੋ ਆਧਾਰ ਬਣ ਜਾਂਦਾ ਹੈ ਨੈਗੇਟਿਵਿਟੀ ਦਾ। ਤੇ ਈਵਨ ਸਾਡੇ 'ਚ ਜਿਨ੍ਹਾਂ ਨੂੰ ਇਹ ਗੱਲ ਅਜੇ ਬਹੁਤੀ ਹਜ਼ਮ ਨਹੀਂ ਹੁੰਦੀ ਜਾਂ ਉਹਨਾਂ ਦੇ ਸ਼ੰਕੇ ਨੇ, ਉਹ ਜਿਹੜਾ ਸਾਡਾ ਇਤਿਹਾਸ ਹੈ, ਸਿੱਖ ਇਤਿਹਾਸ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਲੈ ਕੇ ਸ਼ਹੀਦੀਆਂ ਦਾ 18ਵੀਂ ਸਦੀ ਦਾ, ਉਹਨੂੰ ਆਧਾਰ ਬਣਾ ਕੇ ਔਰ ਈਵਨ 47 ਉਸ ਦੇ ਉੱਤੇ ਫਿਰ ਲੇਟੈਸਟ ਹੈ, ਉਸ ਨੂੰ ਜਿਹੜਾ ਹੈ ਉਹ ਡਿਫਰੈਂਟਲੀ ਇੰਟਰਪ੍ਰੇਟ ਕਰਦੇ ਨੇ। ਅੱਛਾ, ਔਰ ਮੈਂ ਸਮਝਦਾ ਵੀ ਇਮਾਨਦਾਰੀ ਇਹੀ ਹੁੰਦੀ ਹੈ ਕਿ ਜਿੱਥੇ ਜੋ ਤੁਸੀਂ ਦੇਖਦੇ ਹੋ ਇਤਿਹਾਸਕ ਸੱਚ, ਉਹ ਤਾਂ ਇਤਿਹਾਸਕ ਸੱਚ ਹੈ, ਉਸ ਨਾਲ ਛੇੜਛਾੜ ਕਰੋਗੇ ਫਿਰ ਜਿਹੜੀ ਤੁਹਾਡੀ ਇਮਾਨਦਾਰ ਪਹੁੰਚ ਹੋਣੀ ਹੈ ਉਸ ਦੇ ਉੱਤੇ ਤੁਸੀਂ ਠੀਕ ਨਤੀਜੇ ਤੇ ਨਹੀਂ ਪਹੁੰਚੋਗੇ। ਪਰ ਇੱਕ ਜਿਹੜਾ ਖਾਸ ਤੌਰ ਤੇ ਹਿੰਦੂ ਤਵੀਆਂ ਵੱਲੋਂ ਵੀ ਔਰ ਜਿਹੜਾ ਖਾਲਿਸਤਾਨ ਦੇ ਵਿਰੋਧ ਦੇ ਵਿੱਚ ਗੱਲ ਕਰਨ ਵਾਲੇ ਲੋਕ ਨੇ ਉਹਨਾਂ ਵੱਲੋਂ ਵੀ ਜਿਹੜਾ ਇੱਕ ਪਾਰਟ ਉਭਾਰਿਆ ਜਾਂਦਾ ਹੈ। ਬਹੁਤ ਵਾਰ ਸਾਡੇ ਜਿਹੜੇ ਸ਼ੋਅ ਦੀਆਂ ਵੀਡੀਓਜ਼ ਨੇ ਉਹਨਾਂ ਦੇ ਥੱਲੇ ਵੀ ਕਾਮੈਂਟ ਹੁੰਦਾ ਹੈ ਕਿ ਜੀ ਤੁਸੀਂ ਖਾਲਿਸਤਾਨ ਲੈਣਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਜਿਹੜਾ ਅਜੋਕਾ ਪਾਕਿਸਤਾਨੀ ਪੰਜਾਬ ਹੈ ਜਾਂ ਖੈਬਰ ਪਖਤੂਨਖਵਾ ਤੱਕ ਦਾ ਏਰੀਆ, ਉਹ ਸਿੱਖ ਰਾਜ ਦਾ ਹਿੱਸਾ ਸੀ। ਲਾਹੌਰ ਰਾਜਧਾਨੀ ਸੀ ਉਹ, ਤੁਸੀਂ ਉਹ ਕਿਉਂ ਨਹੀਂ, ਉਹਦੇ ਤੇ ਕਿਉਂ ਨਹੀਂ ਦਾਅਵਾ ਕਰਦੇ, ਉਹਨੂੰ ਲਓ। ਔਰ ਪਾਕਿਸਤਾਨ ਦੇ ਵਿੱਚ ਵੀ ਈਵਨ ਉਹਨਾਂ ਦੇ ਸਕਾਲਰਲੀ ਇੱਕ ਦੋ ਤਬਕੇ ਦਾ ਇਹ ਕਾਮੈਂਟ ਜਿਹੜਾ ਆਇਆ ਵੀ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ, ਜਿਨ੍ਹਾਂ 'ਚ ਉਹਨਾਂ ਨੇ ਕਿਹਾ ਕਿ ਜੀ ਵੀ ਜੇ ਸਿੱਖਾਂ ਨੇ ਲੜ ਕੇ ਖਾਲਿਸਤਾਨ ਲੈ ਲਿਆ ਇੰਡੀਆ ਤੋਂ ਤੇ ਫਿਰ ਉਹਨਾਂ ਦਾ ਦਾਅਵਾ ਜਿਹੜਾ ਹੈ ਉਹ ਜਿਹੜੇ ਪਾਕਿਸਤਾਨ 'ਚ ਉਹਨਾਂ ਦੇ ਸਾਈਟ ਨੇ, ਉਹ ਨਨਕਾਣਾ ਸਾਹਿਬ ਜਾਂ ਦੂਸਰਾ ਹੋਏ ਜਾਂ ਹਰੀਪੁਰ ਔਰ ਮਾਨਸਹੇਰਾ ਜਿਹੜੇ ਸੀ, ਇਹ ਸਾਰੇ ਹੋਣ ਕਿ ਬਈ ਉਹ ਫਿਰ ਇਹਦੇ ਤੇ ਵੀ ਹਾਵੀ ਹੋਣਗੇ। ਸੋ ਉਹ ਆਪਣੇ ਲੋਕਾਂ 'ਚ ਇੱਕ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਦੇਖੋ, ਔਰ ਇਹਦਾ ਵੀ ਮਤਲਬ ਇਹ ਹੁੰਦਾ ਹੈ ਕਿ ਬਈ ਖਾਲਿਸਤਾਨ ਦੀ ਹਮਾਇਤ ਨਾ ਕਰੋ। ਤੇ ਜਿਹੜੇ ਇਹ ਨੇ ਪ੍ਰੋਵੋਕ ਕਰਨ ਵਾਲੇ, ਔਰ ਕਈ ਵਾਰ ਉਹਦੇ 'ਚੋਂ ਜੈਨੂਇਨ ਸਿੱਖ ਵੀ ਕਈ ਵਾਰੀ ਸਵਾਲ ਕਰਦੇ ਨੇ ਕਿ ਬਈ ਵਾਕਈ ਜੇ ਅਸੀਂ ਇਹ ਵੀ ਇੰਨਾ
ਖਾਲਿਸਤਾਨ ਜਿਹੜਾ ਹੈ ਉਸ ਨੂੰ ਕੀ ਕਰਾਂਗੇ। ਸੋ ਸਾਡੇ ਵੀਰ ਕੁਲਦੀਪ ਸਿੰਘ ਜਿਹੜੇ ਚੇਚਾ ਆਏ ਮਿਲਣ ਦੇ ਲਈ ਅੱਜ ਡਿਸਕਸ਼ਨ 'ਚ, ਉਹਨਾਂ ਦਾ ਵੀ ਨੁਕਤਾ ਸੀ ਕਿਉਂਕਿ ਇਹ ਕਾਮਨਲੀ ਆਸਕਡ ਸਵਾਲ ਨੇ। ਹਾਲਾਂ ਅਸੀਂ ਇਹਨਾਂ ਨੂੰ ਸਿਸਟਮੈਟਿਕਲੀ ਲਵਾਂਗੇ ਵਾਰੀ-ਵਾਰੀ, ਪਰ ਪਹਿਲਾਂ ਮੈਂ ਇੱਕ ਨੁਕਤੇ ਤੋਂ ਗੱਲ ਕਰਦੇ ਹਾਂ ਕਿ ਭਾਈ ਪਹਿਲੀ ਗੱਲ ਤੇ ਕਿਸੇ ਵੀ ਕੌਮ ਦੇ ਨਾਲ ਜੁੜੀ ਹੋਈ ਪਿਆਰ ਜਾਂ ਨਫ਼ਰਤ ਉਹਨਾਂ ਦੇ ਮੁੱਢਲੇ ਸਿਧਾਂਤ ਦੇ ਵਿੱਚ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਜਿਹੜਾ ਸਤਿਗੁਰੂ ਨੇ ਸਾਡੀ ਜੀਵਨ ਜਾਂਚ ਦਾ ਐਟਰਨਲ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਲਈ ਅਗਵਾਈ ਹੈ। ਉਸ ਦੇ ਵਿੱਚ ਬਾਬਾ ਫਰੀਦ ਨੇ, ਉਸ ਦੇ ਵਿੱਚ ਪੰਡਤ ਰਾਮਾਨੰਦ ਨੇ, ਉਸ ਦੇ ਵਿੱਚ ਕਬੀਰ ਨੇ, ਰਵਿਦਾਸ ਨੇ। ਸੋ ਮੁੱਢਲੇ ਤੌਰ ਦੇ ਔਰ ਗੁਰੂ ਗ੍ਰੰਥ ਸਾਹਿਬ ਵਿਚਲਾ ਇੱਕ ਵੀ ਲਫ਼ਜ਼ ਕਿਸੇ ਮਜ਼ਹਬ ਦੇ ਲਈ, ਔਰ ਜਿਸ ਇਸਲਾਮ ਦੇ ਹਵਾਲੇ ਨਾਲ ਜਾਂ ਪਾਕਿਸਤਾਨ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ, ਉਸ ਦੇ ਲਈ ਨਫ਼ਰਤ ਨਹੀਂ ਫੈਲਾਉਂਦਾ ਜਾਂ ਉਸ ਪ੍ਰਤੀ ਨਾ ਪੱਖੀ ਪਹੁੰਚ ਨਹੀਂ ਰੱਖਦਾ। ਇਸ ਦੇ ਉਲਟ ਜੇ ਅਸੀਂ ਅੱਗੇ ਇੱਕ ਵਾਰ ਡਿਸਕਸ ਕੀਤਾ ਸੀ ਕਈ ਪ੍ਰੋਗਰਾਮਾਂ 'ਚ ਕਿ ਕਿਹੜੇ ਸ਼ਬਦ ਜਿਹੜੇ ਗੁਰਬਾਣੀ ਦੇ ਨੇ ਉਹ ਉਹਨਾਂ ਸਾਂਝਾਂ ਦੀ ਗੱਲ ਕਰਦੇ ਨੇ। ਜੇ ਮੁਸਲਮਾਨ ਨੂੰ ਗੁਰੂ ਸਾਹਿਬ ਨੇ ਕਿਹਾ 5 ਨਮਾਜ਼ਾਂ ਦੇ ਅਰਥ ਸਮਝਾਏ ਨੇ ਕਿ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਇਸੇ ਤਰ੍ਹਾਂ ਜੇ ਹਿਸਟਰੀ ਦੇ ਹਵਾਲੇ ਨਾਲ ਹੌਸਟਿਲਿਟੀਜ਼ ਦਾ ਇਤਿਹਾਸ ਹੈ, ਫਿਰ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨੇ ਦੀ ਰਬਾਬ ਹੈ, ਗੁਰੂ ਅਰਜਨ ਸਾਹਿਬ ਦੇ ਨਾਲ ਸਾਈਂ ਮੀਆਂ ਮੀਰ ਜਿਹੜੇ ਕਿ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਦੇ ਨੇ, ਪੀਰ ਬੁੱਧੂ ਸ਼ਾਹ, ਸ਼ੇਰ ਮੁਹੰਮਦ ਖਾਨ, ਇਹ ਸਾਰੇ ਅਸੀਂ ਅਕਸਰ ਇਤਿਹਾਸਕ ਹਵਾਲੇ ਦਿੰਦੇ। 47 ਦਾ ਦੌਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਦੋਵੇਂ ਪਾਸੇ ਇੱਕ ਪਾਗਲਪਨ ਦਾ ਦੌਰ ਸੀ। ਲੇਕਿਨ ਇਸ ਸਭ ਦੇ ਨਾਲ ਅਸੀਂ ਜੋ ਵੀ ਹਾਸਲ ਕੀਤਾ, ਇੱਧਰ ਸਾਡਾ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ, ਅੱਜ ਸਾਡੇ ਕੋਲ ਇੱਕ ਟੈਰੀਟਰੀ ਹੈ 50,300 ਸਕੁਅਰ ਕਿਲੋਮੀਟਰ ਦੀ, ਜਿਹਦੇ 'ਚ ਅਸੀਂ ਮੈਜੋਰਿਟੀ ਦੇ ਵਿੱਚ ਹੈ। ਅਸੀਂ ਆਲਰੇਡੀ 47 ਦੇ ਵਿੱਚ ਜੋ ਅਸੀਂ ਆਪਣੀ ਕਿਸਮਤ ਇਸ ਪਾਸੇ ਜੋੜੀ, ਐਗਜ਼ਿਸਟਿੰਗ ਪੰਜਾਬ 'ਚੋਂ ਜੋ ਬਣਦਾ ਸੀ ਉਹ ਅਸੀਂ ਲੈ ਲਿਆ। ਇਸ ਲਈ ਪਾਕਿਸਤਾਨ ਦੇ ਨਾਲ ਸਾਡਾ ਕੋਈ ਇਲਾਕੇ ਦਾ ਰੌਲਾ ਨਹੀਂ ਹੈ, ਕਿਉਂਕਿ ਅਸੀਂ ਵਾਹਗਾ ਔਰ ਹੁਸੈਨੀ ਵਾਲਾ ਬਾਰਡਰ ਨੂੰ ਫਾਈਨਲ ਬਾਰਡਰ ਮੰਨਦੇ ਹਾਂ। ਹੁਣ ਗੱਲ ਜਿਹੜੇ ਲੋਕ ਜਜ਼ਬਾਤ ਦੇ ਵਿੱਚ ਜਾਂ ਭੜਕਾਉਣ ਦੇ ਲਈ ਇਹ ਕਹਿੰਦੇ ਨੇ, ਗਰਾਊਂਡ ਰਿਐਲਿਟੀ ਦੇਖੋ। ਅੱਜ ਵੀ ਮੈਂ ਇਹ ਗੱਲ ਕਰ ਰਿਹਾ ਸੀ, ਮੈਂ ਕਿਹਾ 18ਵੀਂ 19ਵੀਂ ਸਦੀ ਤੱਕ ਤਾਕਤ ਦੇ ਜ਼ੋਰ ਨਾਲ, ਹੁਣ ਸਿਕੰਦਰ ਆਇਆ, ਕੋਈ ਸਿਕੰਦਰ ਦੇ ਕੋਲ ਫੌਜ ਭਾਰਤ ਦੀ ਆਬਾਦੀ ਨਾਲੋਂ ਜ਼ਿਆਦਾ ਤਾਂ ਨਹੀਂ ਸੀ, ਥੋੜੇ ਜਿਹੇ ਸੋਲਜਰਸ ਨਾਲ ਉਹ ਆ ਕੇ ਜਿੰਨਾ ਕੁ ਨੇ ਕੰਕਰ, ਫਿਰ ਜਿੰਨੇ ਆਏ ਉਹਨਾਂ 'ਚੋਂ ਬਾਅਦ ਦੇ ਵਿੱਚ ਭਾਵੇਂ ਉਹ ਜਿਹੜੇ ਨੇ ਉਹ ਮਹਿਮੂਦ ਗਜ਼ਨਵੀ ਜਾਂ ਬਾਅਦ ਦੇ ਵਿੱਚ 1526 ਤੱਕ ਤੁਰਕ ਆਉਂਦੇ ਨੇ ਬਾਬਰ ਦੇ ਥੱਲੇ, ਉਹ ਜ਼ੋਰ ਦਾ ਜ਼ਮਾਨਾ ਸੀ। ਜ਼ੋਰ ਨਾਲ ਕਿਹਨੇ ਕਿਹਨੂੰ ਡਿਫੀਟ ਕੀਤਾ, ਕੌਣ ਕਿੱਥੇ ਤੱਕ ਲੈ ਗਿਆ, ਉਹ ਲੈ ਗਏ। ਇਸੇ ਤਰ੍ਹਾਂ ਜਦੋਂ 18ਵੀਂ ਸਦੀ 'ਚ ਸਿੱਖਾਂ ਨੇ ਪੰਜਾਬ ਦੇ ਵਿੱਚ ਆਪਣੀ ਦਾਅਵੇਦਾਰੀ ਇੰਡਸ ਤੋਂ ਲੈ ਕੇ ਜੇਹਲਮ ਤੱਕ ਬਣਾਈ, ਤਾਂ ਉਹ ਸਾਰੀ ਆਬਾਦੀ ਦਾ 12% ਵੀ ਨਹੀਂ ਸੀ, ਲੇਕਿਨ ਜ਼ੋਰ ਦਾ ਜ਼ਮਾਨਾ ਸੀ। ਔਰ ਉਹਨਾਂ ਨੇ ਆਪਣੇ ਜ਼ੋਰ ਨਾਲ ਮੁਗਲਾਂ ਨੂੰ ਵੀ ਪਿੱਛੇ ਧੱਕਿਆ, ਅਫਗਾਨਾਂ ਨੂੰ ਵੀ ਧੱਕਿਆ, ਔਰ ਮਰਾਠਿਆਂ ਨੂੰ ਵੀ ਸਾਊਥ 'ਚ ਰੱਖਿਆ। ਔਰ ਤਾਕਤ, ਇਹ ਵੱਖਰੀ ਕਹਾਣੀ ਹੈ ਕਿ ਭਾਈ ਉਸ ਜ਼ੋਰ ਨਾਲ ਲਏ ਰਾਜ ਨੂੰ ਸਿੱਖਾਂ ਨੇ ਸਾਂਝਾ ਰਾਜ ਬਣਾ ਕੇ, ਮਹਾਰਾਜਾ ਰਣਜੀਤ ਸਿੰਘ 40 ਸਾਲ ਜਿਨ੍ਹਾਂ ਨੇ ਰੂਲ ਕੀਤਾ, ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਉਹ ਇੱਕ ਆਪਣਾ ਪੀਰੀਅਡ ਸੀ। 20ਵੀਂ ਸਦੀ, ਫਸਟ ਵਰਲਡ ਵਾਰ, ਸਾਮਰਾਜ ਟੁੱਟੇ, ਨਵੇਂ ਮੁਲਕ ਬਣੇ। ਸੈਕੰਡ ਵਰਲਡ ਵਾਰ ਤੋਂ ਬਾਅਦ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਤੁਹਾਡੇ ਕੋਲ ਆਪਣੀ ਟੈਰੀਟਰੀ ਦੇ ਉੱਤੇ ਜਿਹੜਾ ਉਹ ਆਪਣੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਮਿਲਿਆ। ਇਸ 'ਚੋਂ ਬਹੁਤ ਸਾਰੇ ਮੁਲਕ 60 ਤੋਂ ਜ਼ਿਆਦਾ ਜਿਹੜੇ ਬ੍ਰਿਟਿਸ਼ ਕਾਮਨਵੈਲਥ ਦਾ ਹਿੱਸਾ ਨੇ ਉਹਨਾਂ ਨੇ ਲਿਬਰੇਟ ਕੀਤੇ। ਹੁਣ ਅੱਜ ਜੇ ਅਸੀਂ ਦੋਨਾਂ ਮੁਲਕਾਂ, ਦੋਨਾਂ ਪੰਜਾਬਾਂ ਦੀ ਗੱਲ ਹੀ ਕਰ ਲਈਏ, ਭਾਰਤੀ ਕਬਜ਼ੇ ਵਾਲਾ ਪੰਜਾਬ ਔਰ ਜ਼ਾਹਰ ਹੈ ਲਹਿੰਦਾ ਪੰਜਾਬ ਜਿਹੜਾ ਪਾਕਿਸਤਾਨ ਦੀ ਵੱਡੀ ਸਟੇਟ ਹੈ, ਇੱਥੇ ਲਗਭਗ 28-29 ਮਿਲੀਅਨ ਪਾਪੂਲੇਸ਼ਨ ਹੈ ਈਸਟ ਪੰਜਾਬ ਦੀ, ਜਿਹਦੇ 'ਚ ਸਿੱਖ ਆਲਮੋਸਟ 65% ਪਲੱਸ ਨੇ। ਹਾਲਾਂਕਿ ਡੈਮੋਗ੍ਰਾਫੀ ਬਦਲ ਰਹੇ ਨੇ। ਪਾਕਿਸਤਾਨੀ ਪੰਜਾਬ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਆਬਾਦੀ 22 ਕਰੋੜ ਹੈ, ਔਰ 22 ਕਰੋੜ 'ਚੋਂ ਲਗਭਗ 12 ਕਰੋੜ ਜਿਹੜੇ ਨੇ ਉਹ ਪਾਕਿਸਤਾਨੀ ਪੰਜਾਬ ਦੇ ਵਛੰਦੇ ਨੇ। ਹੁਣ ਕਿਹੜਾ ਬੇਵਕੂਫ ਇਹ ਕਹੇਗਾ ਕਿ ਭਾਈ ਇਹ ਜਿਹੜੇ ਨੇ 2 ਕਰੋੜ ਤੋਂ ਵੀ ਘੱਟ,
ਉਹ ਲੋਕ ਜਾ ਕੇ 12 ਕਰੋੜ ਲੋਕਾਂ ਦੇ ਉੱਤੇ ਜਿਹੜਾ ਉਹ ਆਪਣੀ ਧੌਂਸ ਜਮਾਣਗੇ ਕਿਸ ਜ਼ੋਰ ਦੇ ਉੱਤੇ। ਬਿਲਕੁਲ। ਔਰ ਇਹ ਬਿਲਕੁਲ, ਔਰ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਲੜਾਈ ਜਦੋਂ ਅਸੀਂ ਇੰਡੀਅਨ ਆਕੂਪਾਈਡ ਪੰਜਾਬ ਕਹਿ ਕੇ, ਔਰ ਉਹਦੇ ਨਾਲ ਇਹ ਨਹੀਂ ਹੈ ਵੀ ਅਸੀਂ ਉਸ ਪੰਜਾਬ ਤੱਕ ਸੀਮਤ ਹੈ, ਸਾਡੇ ਕੋਲ ਗੰਗਾ ਨਗਰ, ਹਨੂਮਾਨਗੜ੍ਹ, ਅੰਬਾਲਾ ਤੱਕ ਜਿਹੜੇ ਹਰਿਆਣਾ ਜਾਂ ਹਿਮਾਚਲ 'ਚ ਜਿਹੜੇ ਸਿੱਖ ਏਰੀਆਜ਼ ਨੇ, ਸਿੱਖ ਬੈਲਟ ਹੈ। ਸੋ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਜਾਂ ਉਹ ਵੀ ਕਿ ਜੀ ਜੇ ਇਹਨਾਂ ਨੂੰ ਪੈਰ ਧਰਾਵਾ ਹੋ ਗਿਆ ਤੇ ਇਹਨਾਂ ਨੇ ਇੱਧਰ, ਇਹ ਬਿਲਕੁਲ ਇਹਦਾ ਕੋਈ ਮਤਲਬ ਨਹੀਂ ਹੈ। ਇਹ ਨੌਨਸੈਂਸ ਇਸ ਕਿਸਮ ਦੀ ਗੱਲ ਹੈ ਕਿਉਂਕਿ ਇਹਦੀ ਕੋਈ ਪ੍ਰੈਕਟੀਕੈਲਿਟੀ ਨਹੀਂ। ਹਾਂ, ਇਹ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਭਾਈ ਸਾਡੇ ਭਵਿੱਖ ਦੇ ਖਾਲਿਸਤਾਨ ਦੇ ਪਾਕਿਸਤਾਨ ਨਾਲ ਇਵੇਂ ਹੀ ਸਬੰਧ ਹੋਣ ਜਿਵੇਂ ਅਮਰੀਕਾ ਕੈਨੇਡਾ ਦੇ ਨੇ। ਬਾਰਡਰ ਦਾ ਜਿਹੜਾ ਬਾਰਡਰ ਇਰਰੈਲੇਵੈਂਟ ਹੋ ਜਾਏ। ਅਸੀਂ ਵੈਸੇ ਵੀ ਲੈਂਡ ਲੌਕਡ ਹੈ, ਅਸੀਂ ਜੇ ਅਸੀਂ ਸੈਂਟਰਲ ਏਸ਼ੀਆ ਤੱਕ ਜਾਣਾ ਹੈ, ਆਪਣੇ ਵਪਾਰਕ ਸਮਾਨ ਦੇ ਨਾਲ ਯੂਰਪ ਤੱਕ ਜਾਣਾ ਹੈ, ਤਾਂ ਉਹਦੇ ਲਈ ਲੈਂਡ ਰਾਊਟ ਹੈ। ਸਾਡਾ ਹੈਰੀਟੇਜ ਪਾਕਿਸਤਾਨ 'ਚ ਹੈ। ਪਾਕਿਸਤਾਨ ਦੇ ਲੋਕ ਵੀ ਜਿਹੜੇ ਜਿਨ੍ਹਾਂ ਦੇ ਨਾਲ ਸਾਡਾ ਬਹੁਤ ਕੁਝ ਆਪਸੀ, ਕਿਉਂਕਿ ਪਾਕਿਸਤਾਨ ਦੇ 4 ਸੂਬਿਆਂ 'ਚੋਂ ਵੱਡਾ ਸੂਬਾ ਪੰਜਾਬ ਹੈ, ਉਹਨਾਂ ਦੇ ਨਾਲ ਸਾਡੀਆਂ ਸਾਂਝਾਂ ਨੇ। ਸੋ ਇਹ ਮੈਂ ਕਈ ਵਾਰ ਇਹ ਸਵਾਲ ਕੀਤਾ ਜਾਂਦਾ ਹੈ। ਸਾਡੇ ਲਈ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਪਾਕਿਸਤਾਨ ਇੱਕ ਇਸਲਾਮਿਕ ਮੁਲਕ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ। ਗੁਰਦੁਆਰਿਆਂ ਦੀ ਸਾਂਭ ਸੰਭਾਲ ਵੱਲ ਥੋੜ੍ਹੀ ਬਹੁਤ ਬਿਟਰਨੈਸ ਹੁੰਦੀ ਹੈ। ਪਿਛਲੇ ਦਿਨਾਂ 'ਚ ਵੀ ਕੋਈ ਘਟਨਾ ਨਨਕਾਣਾ, ਉਹ ਤਾਂ ਇਵੇਂ ਹੀ ਹੈ, ਮੁਹੱਲਿਆਂ ਦੇ ਵਿੱਚ ਵੀ ਲੜਾਈਆਂ ਹੁੰਦੀਆਂ ਨੇ, ਪਰ ਕੋਈ ਵੀ ਸਰਕਾਰੀ ਤੌਰ ਦੇ ਉੱਤੇ ਸਿੱਖ ਧਰਮ ਦੇ ਨਾਲ ਡਿਸਕ੍ਰਿਮੀਨੇਸ਼ਨ ਦੀ ਲਾਈਨ ਨਹੀਂ ਹੈ। ਔਰ ਇਹਦੇ ਬਾਵਜੂਦ ਕਿ ਇਹਨਾਂ ਨੇ ਤਾਂ ਕਸ਼ਮੀਰ ਦਾ ਵੀ 5 ਅਗਸਤ 2019 ਨੂੰ ਸਟੇਟਸ ਤੋੜਿਆ, ਪਰ 9 ਨਵੰਬਰ 2019 ਨੂੰ ਪਾਕਿਸਤਾਨ ਦਾ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣਾ ਔਰ ਗੁੱਡਵਿਲ। ਸੋ ਮੈਂ ਸਮਝਦਾ ਵੀ ਅਸੀਂ ਵਿਹਾਰਕ ਤੌਰ ਤੇ ਬਾਕੀ ਸਵਾਲ ਸਮੇਂ-ਸਮੇਂ ਆਉਂਦੇ ਨੇ, ਉਹਨਾਂ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਪਰ ਮੈਨੂੰ ਇਹ ਲੱਗਾ ਵੀ ਅੱਜ ਇਹ ਰੈਲੇਵੈਂਟ ਪੁਆਇੰਟ ਹੈ ਅਸੀਂ ਇਸ ਗੱਲ ਕਰਨ ਦਾ ਕਿ ਭਾਈ ਅਸੀਂ ਕਿਉਂ ਜਿਹੜਾ ਉਹ ਆਪਣੀ ਹੱਦ ਵਾਘਾ ਔਰ ਹੁਸੈਨੀ ਵਾਲਾ ਤੱਕ ਫਰਮਲੀ ਇੰਟਰਨੈਸ਼ਨਲ ਬਾਰਡਰ ਹੈ, ਔਰ ਅਸੀਂ ਆਪਣਾ ਜਿਹੜਾ ਭਵਿੱਖ ਦਾ ਖਾਲਿਸਤਾਨ ਉਹ ਇਹਨਾਂ ਦੇ ਵਿੱਚ ਇੱਕ ਬਫਰ ਸਟੇਟ ਦੇ ਤੌਰ ਤੇ ਔਰ ਪਾਕਿਸਤਾਨ ਦੇ ਨਾਲ ਇੱਕ ਬਰਾਦਰਾਨਾ ਸਬੰਧ ਜਿਹਦੇ ਥੱਲੇ ਬਾਰਡਰਸ ਖੁੱਲ੍ਹੇ ਹੋਣ, ਜਿਵੇਂ ਕੈਨੇਡਾ ਅਮਰੀਕਾ ਦੇ ਨੇ, ਆਪਣੀ ਸੋਵਰਨਿਟੀ ਦੋਨੋਂ ਮੁਲਕ ਖਾਲਿਸਤਾਨ ਔਰ ਪਾਕਿਸਤਾਨ ਦੇ ਵਸਿੰਦੇ ਇੰਜੋਏ ਕਰਨ ਔਰ ਸਾਡੇ ਭਰਾਵਾਂ ਵਰਗੇ ਆਪਸ ਸਬੰਧ ਹੋਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਨਾਰਾਇਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।